ਸਕੀਨਾ ਆਦੇ ਮਾਂ ਪਿਓ ਨੂੰ ਆਖਣ ਲੱਗੀ ਵੀ ਅੰਮਾ ਤੇ ਅੱਬਾ ਮੈਂ ਨਾ ਵਿਆਹ ਨਹੀਂ ਕਰਾਉਣਾ, ਤੁਸੀਂ ਜਿਹੜੇ ਵਿਆਹ 'ਤੇ ਪੈਸੇ ਲਾਣੇ ਨੇ ਨਾ ਉਹਨੇ ਮੈਨੂੰ ਅੱਜ 'ਚ ਕਰਾਓ। ਮਾਂ ਪਿਓ ਨਾਲ ਪਹਿਲੇ ਸੋਚੀ ਜਿਹਾ ਪੈ ਗਿਆ। ਫਿਰ ਆਖਣ ਲੱਗੇ ਚੱਲ ਪੁੱਤਰ ਜਿਵੇਂ ਤੇਰੀ ਖੁਸ਼ੀ ਜਿਵੇਂ ਤੇਰੀ ਮਰਜ਼ੀ। ਅੱਜ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਪਿਓ ਤੇ ਭਰਾ ਗਏ, ਦਿਨ ਨੇੜੇ ਆ ਗਏ ਅੱਜ ਦੇ। ਪਿਓ ਤੇ ਭਰਾ ਗਏ ਤੇ ਜਹਾਜ਼ ਤੇ ਚੜ੍ਹਾ ਆਏ। ਅੱਜ ਕੀਤੀ, ਵਾਪਸ ਆਈ ਬੜੀ ਖੁਸ਼ ਬੜੀ ਅਸ਼ਾਸ਼ ਬਸ਼ਾਸ਼। ਉਹ ਨਾ ਮਹੀਨਾ ਡੇਢ ਮਹੀਨਾ ਲੰਘਿਆ ਨਾ ਤੇ ਉਹਦੀ ਨਾ ਸਹੇਲੀ ਦਾ ਵਿਆਹ ਆ ਗਿਆ। ਸਹੇਲੀ ਨੇ ਉਹਨੂੰ ਚੇਚਾ ਆਖ ਤੇ ਇਹ ਬੁਲਾਇਆ ਵੀ ਤੂੰ ਨਾ 2-3 ਦਿਨ ਪਹਿਲੇ ਆਉਣਾ ਵਿਆਹ ਤੋਂ। ਮਾਂ ਨੂੰ ਆਖਣ ਲੱਗੀ ਵੀ ਬੇਬੇ ਮੈਨੂੰ ਛੱਡ ਕੇ ਆਓ, ਮੇਰੀ ਸਹੇਲੀ ਦਾ ਵਿਆਹ ਹੈ। ਤੇ ਖੈਰ ਬੇਬੇ ਉਹਦੇ ਨਾਲ ਗਈ, ਛੱਡ ਆਈ ਉਹਨੂੰ। ਵਿਆਹ ਦੇ ਜਿਹੜੇ ਸਾਰੇ ਫੰਕਸ਼ਨ ਹੁੰਦੇ ਨੇ ਉਹ ਹੋਏ ਸਾਰੇ। ਉਹਨੇ ਮਹਿੰਦੀ ਮੁੰਦੀ ਉਰਾਂ ਪਰਾਂ ਸਾਰਾ ਅਟੈਂਡ ਕੀਤਾ ਤੇ ਰੁਖਸਤੀ ਕੀਤੀ ਤੇ ਰੁਖਸਤੀ ਤੋਂ ਵਾਪਸ ਆ ਗਈ, ਘਰ ਆਈ ਵਾਪਸ। 1 ਦਿਨ ਲੰਘਿਆ, 2 ਦਿਨ ਲੰਘੇ, 3 ਦਿਨ ਲੰਘੇ, ਚੁੱਪ ਜੀ ਰਹਿਣ ਲੱਗ ਪਈ। ਮਾਂ ਪਿਓ ਤੇ ਭੈਣ ਭਰਾਵਾਂ ਨਾਲ ਇਹ ਗੱਲ ਹੁੰਦੀ ਅਜੀਬ ਜੀ ਲੱਗੇ ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ। ਅਖੀਰ ਮਾਂ ਨੇ ਨਾ ਤੰਗ ਆ ਕੇ ਪੁੱਛ ਹੀ ਲਿਆ ਵੀ ਸਕੀਨਾ ਤੈਨੂੰ ਹੈ ਕੀ, ਕਿਉਂ ਚੁੱਪ ਹੈ? ਵਿਆਹ ਤੇ ਤੂੰ ਚੰਗੀ ਭਲੀ ਗਈ ਸੀ ਤੇ ਵਾਪਸ ਆਈ ਹੈ ਤੇ ਤੇਰੇ ਹਾਲਾਤ ਨੇ। ਕੋਈ ਜਵਾਬ ਨਾ ਦਿੱਤਾ। ਆਖਰ ਮਾਂ ਸੀ, ਮਾਂ ਪੁੱਛਦੀ ਰਹੀ, ਲੱਗੀ ਰਹੀ। ਆਖਣ ਲੱਗੀ ਵੀ ਬੇਬੇ ਗੱਲ ਇਹ ਹੈਗੀ ਹੈ ਵੀ ਮੇਰੇ ਆਉਣ ਦੀਆਂ ਜਿਹੜੀਆਂ ਸਾਰੀਆਂ ਸਹੇਲੀਆਂ ਨੇ ਨਾ ਸਾਰੀਆਂ ਦੇ ਵਿਆਹ ਹੋ ਗਏ ਨੇ ਤੇ ਜਿਹੜੀਆਂ ਬੈਠੀਆਂ ਨੇ ਕਿਸੇ ਦੇ ਰਿਸ਼ਤੇ ਪੱਕੇ ਹੋ ਗਏ ਨੇ, ਕਿਸੇ ਦੇ ਵਿਆਹ ਹੁੰਦੇ ਪਏ ਨੇ ਤੇ ਹੁਣ ਤੁਸੀਂ ਮੇਰਾ ਵੀ ਵਿਆਹ ਕਰੋ। ਆਖਣ ਲੱਗੀ ਪੁੱਤਰ ਵੀ ਤੇਰਾ ਤੂੰ ਆਪੇ ਹੀ ਆਖਿਆ ਸੀ ਵੀ ਮੈਨੂੰ ਅੱਜ 'ਚ ਕਰਾਓ ਤੇ ਜਿਹੜੇ ਤੇਰੇ ਵਿਆਹ ਦੇ ਪੈਸੇ ਸਨ ਉਹ ਤੇਰੇ ਅੱਜ 'ਤੇ ਲਾ ਦਿੱਤੇ ਨੇ। ਤੇ ਆਂਦੀ ਬੇਬੇ ਮੈਨੂੰ ਨਹੀਂ ਪਤਾ, ਅੱਜ ਤਾਂ ਕਰਾ ਦਿੱਤੀ ਜੀ, ਹੁਣ ਵਿਆਹ ਵੀ ਕਰਾਓ। ਹੁਣ ਕਮੈਂਟ 'ਚ ਤੁਸੀਂ ਇਹ ਦੱਸਣਾ ਹੈ ਵੀ ਸਕੀਨਾ ਨੇ ਸਹੀ ਕੀਤਾ ਕਿ ਗਲਤ ਕੀਤਾ। ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਤੁਹਾਡੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੁਸੀਂ ਵੇਖ ਵੀ ਰਹੇ ਜੇ, ਸਬਸਕ੍ਰਾਈਬ ਵੀ ਕਰ ਰਹੇ ਜੇ, ਬਹੁਤ ਮਿਹਰਬਾਨੀ।